ਉਸਤਾਦ ਦੇ ਟੋਟਿਆਂ ਤੋਂ ਸ਼ੁਰੂ ਹੋਇਆ ਫੱਤਾ ਲੈਂਪ ਦੇ ਸਿਗਟਾਂ ਤੋਂ ਹੁੰਦਾ, ਹੁਣ ਆਪਣੀ ਮਲ ਦੀ ਜੇਬ ਵਿੱਚ ਕੈਂਚੀ ਦੀ ਡੱਬੀ ਰੱਖਦਾ। ਪੰਜਾਬੀ ਕਹਾਣੀ ਨੂਰੀ ਦੂਜੀ ਕਿਸ਼ਤ। ਹੁਣ ਫੱਤਾ ਇੱਕ ਪੰਚਰ ਦੇ 2 ਬਣਾ ਦਿੰਦਾ ਤੇ ਗਾਹਕਾਂ ਕੋਲੋਂ ਪੈਸੇ ਮੰਗਦਾ ਤੇ 2-4 ਹੋਰ ਗਾਹਕਾਂ ਨੂੰ ਸੁਣਾ ਕੇ ਦੁਕਾਨ ਦੇ ਕਿਰਾਏ ਦੀਆਂ ਝੂਠੀਆਂ ਕਸਮਾਂ ਖਾਂਦਾ ਤੇ ਰੋਜ਼ ਦਿਹਾੜੇ ਆਪਣੀ ਮਾਂ ਨੂੰ ਤਾਪ ਚੜਾ ਦਿੰਦਾ, ਜੇ ਮੈਂ ਝੂਠ ਨਾ ਬੋਲਾਂ ਤੇ ਭੁੱਖਾ ਮਰਾਂ। ਵੇਖੋ ਕੰਮ ਕਰਦਿਆਂ ਕੀ ਹਾਲ ਹੋ ਜਾਂਦਾ ਏ। ਫੱਤਾ ਆਪਣੇ ਜਾਣੂਆਂ ਨੂੰ ਆਪਣੇ ਕਾਲੇ ਹੱਥ ਤੇ ਕੱਪੜੇ ਵਿਖਾਉਂਦਾ। ਮੁਰੰਮਤਾਂ ਵਿੱਚ ਹੱਥ ਮੂੰਹ ਵੱਧ ਕਾਲੇ ਹੁੰਦੇ ਨੇ ਤੇ ਵੱਟੀ ਘੱਟ। ਨਜ਼ੀਰ ਕਸੂਰੀਏ ਦੀ ਕਸੂਰ ਵਿੱਚ ਮੁਰੰਮਤਾਂ ਦੀ ਹੱਟੀ ਸੀ। ਉਹਨੇ ਵੀ ਐਸੇ ਰੋਗੋਂ ਹੱਟੀ ਛੱਡ ਦਿੱਤੀ ਤੇ ਸਾਈਕਲ ਖਰੀਦਣ ਵੇਚਣ ਦਾ ਕਾਰੋਬਾਰ ਕਰਨ ਲੱਗ ਪਿਆ। ਕਿਸੇ ਨੂੰ ਪੈਸਿਆਂ ਦੀ ਵੱਧ ਲੋੜ ਹੁੰਦੀ ਏ, ਕਿਸੇ ਨੂੰ ਸਾਈਕਲ ਦੀ। ਪੈਸਿਆਂ ਦੀ ਲੋੜ ਵਾਲਾ ਸਾਈਕਲ ਸਸਤਾ ਵੇਚ ਦਿੰਦਾ ਏ ਤੇ ਸਾਈਕਲ ਦੀ ਲੋੜ ਵਾਲਾ ਵੱਧ ਪੈਸੇ ਦੇ ਜਾਂਦਾ ਏ। ਤੁਹਾਡਾ ਮੁਨਾਫਾ ਖਰਾ। ਨਜ਼ੀਰ ਕਸੂਰੀਏ ਫੱਤੇ ਨਾਲ ਭਾਈਵਾਲੀ ਕਰ ਲਈ। ਨਜ਼ੀਰ ਕਸੂਰੀਆ ਕਿਤੋਂ ਸਾਈਕਲ ਖਰੀਦ ਲਿਆਂਦਾ। ਫੱਤਾ ਇਹ ਸਾਈਕਲ ਆਪਣੇ ਕਾਲਜ ਸਾਈਕਲ ਵਰਕਸ ਤੇ ਰੱਖ ਕੇ ਵੇਚ ਦਿੰਦਾ। ਮੁਨਾਫਾ ਦੋਵੇਂ ਅੱਧੋ-ਅੱਧ ਕਰ ਲੈਂਦੇ। ਨਾ ਹੱਥ ਕਾਲੇ ਨਾ ਕੱਪੜੇ। ਲੋਕੀ ਇਹੋ ਸਮਝਦੇ। ਵਿਚਲੀ ਗੱਲ ਇਹ ਕਿ ਨਜ਼ੀਰ ਕਸੂਰੀਆ ਸਾਈਕਲ ਚੁਰਾ ਕੇ ਲਿਆਂਦਾ ਤੇ ਫੱਤਾ ਉਹਨੂੰ ਵੇਚ ਦਿੰਦਾ। ਐਸ ਭਾਈਵਾਲੀ ਵਿੱਚ ਕਦੀ ਫੱਤਾ ਵੀ ਨਜ਼ੀਰ ਕਸੂਰੀਏ ਦੀ ਵਾਰੀ ਦੇ ਆਂਦਾ। ਉਸਤਾਦ ਨਾਜ਼ਰ ਹੁਣ ਫੱਤੇ ਹਰਾਮਦੇ ਨੂੰ ਗਾਲਾਂ ਤੋਂ ਵੱਖ ਚੋਰ ਡਾਕੂ ਵੀ ਆਖਣ ਲੱਗ ਪਿਆ। ਇਹਦੀ ਅਖੀਰ ਭੈੜੀ ਹੋਣੀ ਏ, ਮੇਰੀ ਗੱਲ ਪੱਲੇ ਬੰਨ ਰੱਖੋ। ਉਸਤਾਦ ਦੇ ਟੋਟਿਆਂ ਤੋਂ ਸ਼ੁਰੂ ਹੋਇਆ ਫੱਤਾ ਲੈਂਪ ਦੇ ਸਿਗਟਾਂ ਤੋਂ ਹੁੰਦਾ, ਹੁਣ ਆਪਣੀ ਮਲ ਦੀ ਜੇਬ ਵਿੱਚ ਕੈਂਚੀ ਦੀ ਡੱਬੀ ਰੱਖਦਾ। ਸਾਈਕਲਾਂ ਦੀ ਖੱਟੀ ਵਿੱਚੋਂ ਇੱਕ ਮੋਟਰਸਾਈਕਲ ਖਰੀਦ ਲਿਆ। ਆਪਣੀ ਗਲੀ ਵੜਦਾ ਤੇ ਉਹਦੀ ਮਾਂ ਕਹਿੰਦੀ, ਇਹ ਤੇ ਮੇਰੇ ਫੱਤੇ ਦੀ ਫਟਫਟੀ ਆਈ ਏ। ਸ਼ਹਿਰ ਵਿੱਚ ਫਟਫਟੀਆਂ ਸੀ ਕਿੰਨੀਆਂ ਕੋ, ਤੇ ਕਰੀਮਪੁਰੇ ਦੀ ਤੇ ਇਹ ਕੱਲਮ ਕੱਲੀ ਫਟਫਟੀ ਸੀ। ਇੱਕ ਸ਼ਾਮੀ ਫੱਤੇ ਦੀ ਮਾਂ ਚਿਰਕਾ ਉਡੀਕਦੀ ਰਹੀ ਪਰ ਫਟਫਟੀ ਨਾ ਆਈ। ਰਾਤੀ 11 ਵਜੇ ਬੂਟੇ ਬਲਸਟਰ ਤਾਜੇ ਦਾ ਬੂਹਾ ਖੜਕਾਇਆ ਤੇ ਉਹਨੂੰ ਆਪਣੇ ਨਾਲ ਲੈ ਗਿਆ। 12 ਵਜੇ 2 ਸਿਪਾਹੀ ਇੱਕ ਹਵਾਲਦਾਰ ਫੱਤੇ ਨੂੰ ਸੰਗਲ ਪਾਈ ਕਰੀਮਪੁਰੇ ਲਿਆਏ। ਉਹਨਾਂ ਤਾਜੇ ਦੇ ਘਰੋਂ 3 ਸਾਈਕਲ ਕੱਢ ਕੇ ਗਲੀ ਵਿੱਚ ਲਿਆ ਖੜੇ ਕੀਤੇ ਤੇ ਸਾਈਕਲਾਂ ਦੇ ਨਾਂ ਨੰਬਰ ਲਿਖਣ ਲੱਗ ਪਏ। ਤਾਜੇ ਦਾ ਪੁੱਛਿਆ ਤੇ ਫੱਤੇ ਦੀ ਮਾਂ ਰੋਂਦਿਆਂ ਕਿਹਾ, ਉਹ ਵਾਂਢੇ ਗਿਆ ਹੋਇਆ ਏ। ਬੂਟਾ ਬਲਸਟਰ ਉਹਨੂੰ ਇਹੋ ਸਮਝਾ ਕੇ ਗਿਆ ਸੀ। ਫੱਤੇ ਦੀ ਮਾਂ ਰਿਸ਼ਤਿਓਂ ਬੂਟੇ ਬਲਸਟਰ ਦੀ ਭੈਣ ਲੱਗਦੀ ਸੀ। ਇੱਕ ਦਿਨ ਬੂਟਾ ਬਲਸਟਰ ਤਾਜੇ ਦੀ ਜ਼ਮਾਨਤ ਕਰਾ ਕੇ ਉਹਨੂੰ ਘਰ ਛੱਡ ਗਿਆ। ਬੂਟਾ ਬਲਸਟਰ ਕੋਈ ਕਹਿੰਦਾ ਪੁਲਿਸ ਦਾ ਮੁਖਬਰ ਏ, ਕੋਈ ਵਕੀਲਾਂ ਦਾ ਟਾਊਟ ਦੱਸਦਾ, ਪਰ ਬੰਦਾ ਕੰਮ ਦਾ ਸੀ। ਕਿਸੇ ਨੂੰ ਗਵਾਹ ਨਾ ਮਿਲੇ ਦੇਵੇਗਾ, ਆਪੂ ਨਾਲ ਟੁਰ ਪਵੇਗਾ। ਜਿੱਦਾਂ ਦੀ ਚਾਹੋ ਗਵਾਹੀ ਦਿਵਾ ਲਾਓ। ਹੱਸਦੇ ਖੇਡਦੇ ਬੰਦਿਆਂ ਨੂੰ ਭਿੜਾ ਦੇਵੇਗਾ, ਕਚਹਿਰੀ ਚੜਾ ਦੇਵੇਗਾ ਤੇ ਦੋਵੇਂ ਧਿਰਾਂ ਉਹਨੂੰ ਆਪਣਾ ਸਮਝਣ। ਆਪਣਾ ਬੂਟਾ ਬਲਸਟਰ। ਜਿਸ ਰਾਤੀ ਫੱਤੇ ਦੀ ਫਟਫਟੀ ਨਾ ਆਈ, ਉਸ ਦਿਨ ਸਵੇਰੇ ਫੱਤਾ ਨਜ਼ੀਰ ਕਸੂਰੀਏ ਦੀ ਵਾਰੀ ਦੇਣ ਜਲੰਧਰ ਦੀ ਜ਼ਿਲ੍ਹਾ ਕਚਹਿਰੀ ਵਿੱਚ ਫਿਰਦਾ ਪਿਆ ਸੀ। 2 ਸਾਈਕਲ ਤਾੜੇ, ਇੱਕ ਉੱਤੇ ਚੜ੍ਹਿਆ ਤੇ 2-4 ਗਲੀਆਂ ਦੇ ਵਲ ਪਾ ਕੇ ਹਵਾ ਹੋ ਗਿਆ। ਸਾਈਕਲਾਂ ਵਾਲੇ 2 ਬੰਦੇ ਫੱਤੇ ਦੇ ਆਉਣ ਤੋਂ 1 ਮਿੰਟ ਪਹਿਲੋਂ ਕਚਹਿਰੀ ਦੇ ਅੰਦਰ ਗਏ ਸਨ ਤੇ ਉਹਦੇ ਜਾਣ ਦੇ 2 ਮਿੰਟ ਮਗਰੋਂ ਬਾਹਰ ਨਿਕਲੇ ਤੇ ਇੱਕ ਸਾਈਕਲ ਗਾਇਬ ਸੀ। ਇੱਧਰ ਉੱਧਰ ਵੇਖਿਆ, ਰੌਲਾ ਪਾਇਆ। ਸਾਹਮਣੇ ਇੱਕ ਦੁੱਧ ਦਹੀਂ ਵਾਲੇ ਇਸ਼ਾਰਿਆਂ ਨਾਲ ਚੋਰ ਦਾ ਕੱਦ ਕਾਠ ਦੱਸਿਆ ਤੇ ਨਾਲੇ ਗਿਆ ਕਿਸ ਪਾਸੇ। ਸਾਈਕਲ ਚੋਰ ਦਾ ਸੁਣ ਕੇ 4-5 ਹੋਰ ਸਾਈਕਲਾਂ ਵਾਲਿਆਂ ਵੀ ਲੰਗੋਟ ਕੱਸ ਲਏ ਤੇ ਫੱਤੇ ਦਾ ਪਿੱਛਾ ਸ਼ੁਰੂ ਹੋ ਗਿਆ। ਫੱਤਾ ਗਲੀਆਂ ਦੇ ਵਲ ਫੇਰ ਪਾ ਕੇ ਜਰਨੈਲੀ ਸੜਕ ਤੇ ਨਿਕਲ ਗਿਆ ਸੀ। ਉਹਦੇ ਪਿੱਛੇ ਲੱਗੀ ਫੌਜ ਇੱਕ ਚੌਕ ਤੇ ਆ ਕੇ ਰੁਕ ਗਈ ਤੇ ਬਹਿਸ ਸ਼ੁਰੂ ਹੋ ਗਈ। ਹਰ ਕੋਈ ਦੂਜਾ ਰਸਤਾ ਦੱਸਦਾ ਤੇ ਫੱਤੇ ਤੇ ਫੌਜ ਵਿੱਚ ਕੁਝ ਫਾਸਲਾ ਵੱਧ ਗਿਆ। ਫੱਤੇ ਦੇ ਕੱਦ ਦਾ ਬੰਦਾ ਜਦ ਸਾਈਕਲ ਚਲਾਉਂਦਾ ਹੋਵੇ ਤੇ ਲੱਗਦਾ ਮਸਖਰੀਆਂ ਕਰਦਾ ਏ। ਰਾਹੀ ਰੁਕ ਜਾਂਦੇ ਤੇ ਕੰਮਾਂ ਵਾਲੇ ਆਪਣੇ ਕੰਮ ਛੱਡ ਕੇ ਉਹਨੂੰ ਤੱਕਣ ਲੱਗ ਪੈਂਦੇ ਤੇ ਹੱਸਦੇ ਨੇ ਤੇ ਨਾਲ ਹੀ ਅੱਲਾ ਮੀਆਂ ਦੀ ਤਾਰੀਫ ਵੀ ਕਰਦੇ ਨੇ, ਜਿਹਨੇ ਇੰਨੇ ਛੋਟੇ ਕੱਦ ਦੇ ਬੰਦੇ ਬਣਾਏ ਤੇ ਉਹਨਾਂ ਨੂੰ ਸਾਈਕਲ ਚਲਾਣੇ ਵੀ ਸਿਖਾਏ। ਫੱਤੇ ਵਰਗਾ ਬੰਦਾ ਜਦ ਸੱਜਾ ਪੈਡਲ ਮਾਰਦਾ ਏ ਤੇ ਉਹਦਾ ਖੱਬਾ ਪੈਰ ਹਵਾ ਵਿੱਚ ਹੁੰਦਾ ਏ। ਖੱਬਾ ਮਾਰੇ ਤੇ ਸੱਜਾ ਤੇ ਲੱਕ ਉਹਦਾ ਗੱਦੀ ਉੱਤੇ ਇੰਜ ਮਟਕਦਾ ਏ ਜਿਵੇਂ ਭੈੜੇ ਚਾਲ ਚੱਲਣ ਵਾਲੀ ਤੀਵੀਂ। ਅਜਿਹੇ ਬੰਦੇ ਨੂੰ ਸਾਈਕਲ ਚਲਾਉਂਦਿਆਂ ਵੇਖ ਕੇ ਕੋਈ ਘੱਟ ਹੀ ਬੋਲ ਸਕਦਾ। ਪਹਿਲੇ ਚੌਕ ਮਗਰੋਂ ਫੱਤੇ ਪਿੱਛੇ ਲੱਗੀ ਫੌਜ ਜਿਸ ਚੌਕ ਮੋੜ ਤੇ ਅਪੜੀ, ਲੋਕਾਂ ਲੰਮੀਆਂ ਬਾਹਾਂ ਕਰਕੇ ਉਹਨਾਂ ਨੂੰ ਫੱਤੇ ਵਾਲੀ ਰਾਹ ਪਾ ਦਿੱਤਾ। ਫੌਜ ਜਰਨੈਲੀ ਸੜਕ ਤੇ ਅਪੜ ਗਈ। ਸਾਈਕਲ ਦੌੜ ਤੇਜ਼ ਹੋ ਗਈ।
ਰੌਲਾ ਵੱਧਦਾ ਗਿਆ। ਫੱਤੇ ਦਾ ਕੱਦ ਉਹਨੂੰ ਮਾਰ ਦੇ ਗਿਆ। ਉਹ ਦੌੜ ਹਾਰ ਗਿਆ। ਰਾਤੀ ਫੱਤੇ ਦੀ ਮਾਂ ਉਹਦੀ ਫਟਫਟੀ ਉਡੀਕਦਿਆਂ ਸੌਂ ਗਈ। ਪੁਲਿਸ ਦਾ ਕਹਿਣਾ ਸੀ ਕਿ ਫੱਤਾ ਤੇ ਉਹਦਾ ਭਾਈਵਾਲ ਨਜ਼ੀਰ ਜਲੰਧਰ, ਲੁਧਿਆਣਾ, ਅੰਬਾਲਾ ਤੇ ਹੋਰ ਲਾਗੇ ਦੇ ਸ਼ਹਿਰਾਂ ਤੋਂ ਸਾਈਕਲ ਚੁੱਕਦੇ ਤੇ ਦੂਜੀਆਂ ਥਾਵਾਂ ਤੇ ਵੇਚ ਦਿੰਦੇ। ਜਿਵੇਂ ਜਲੰਧਰ ਦਾ ਸਾਈਕਲ ਲੁਧਿਆਣੇ ਆ ਵੇਚਿਆ ਤੇ ਲੁਧਿਆਣੇ ਦਾ ਅੰਬਾਲੇ ਜਾ ਕੱਢਿਆ। ਇੰਜੇ ਹੀ ਹੋਰ ਥਾਵਾਂ ਦੇ ਸਾਈਕਲ ਹੋਰ ਥਾਂ। ਤਾਜੇ ਦੀ ਜ਼ਮਾਨਤ ਤੇ ਦੂਜੇ ਦਿਨ ਹੋ ਗਈ, ਪਰ ਫੱਤਾ 14 ਦਿਨ ਤੇ 14 ਰਾਤਾਂ ਹਵਾਲਾਤ ਬੰਦ ਰਿਹਾ। ਰਾਤੀ ਜਦ ਪੁਲਿਸ ਵਾਲੇ ਉਹਦੇ ਕੋਲੋਂ ਹੋਰਾਂ ਥਾਣਿਆਂ ਤੇ ਹੋਰਾਂ ਬੰਦਿਆਂ ਦੇ ਨਾਂ ਪੁੱਛਦੇ ਤੇ ਉਹ ਨਿਆਣਿਆਂ ਵਾਂਗੂ ਉੱਚੀ ਉੱਚੀ ਝਾਂਗਾ ਮਾਰਦਾ ਤੇ ਅੱਲਾ ਰਸੂਲ ਦੇ ਵਾਸਤੇ ਪਾਉਂਦਾ। ਮਿਸਤਰੀ ਨਾਜ਼ਰ ਲੋਕਾਂ ਨੂੰ ਕਹਿੰਦਾ, ਚੋਰ ਨੂੰ ਪੈਂਦੀਆਂ ਵੇਖੋ, ਖਾਂਦਿਆਂ ਨਾ ਵੇਖੋ। ਪਰ ਨਜ਼ੀਰ ਕਸੂਰੀਆ ਪੁਲਿਸ ਦੇ ਹੱਥ ਨਾ ਲੱਗਿਆ। ਪਤਾ ਨਹੀਂ ਉਹਦਾ ਨਾਂ ਨਜ਼ੀਰ ਸੀ ਜਾਂ ਕੁਝ ਹੋਰ, ਤੇ ਉਹ ਕਸੂਰ ਦਾ ਹੈ ਸੀ ਜਾਂ ਕਿਸੇ ਹੋਰ ਥਾਂ ਦਾ। ਜਦ ਤਾਈਂ ਉਹਦੀ ਤੇ ਫੱਤੇ ਹਰਾਮ ਦੀ ਭਾਈਵਾਲੀ ਰਹੀ, ਨਜ਼ੀਰ ਕਸੂਰੀਆ ਕਾਲਜ ਸਾਈਕਲ ਵਰਕਸ ਤੇ ਹੀ ਸੌਂ ਰਹਿੰਦਾ, ਰਾਤੀ ਸੰਤਰੇ ਜਾਂ ਮਾਲਟਾ ਮਿੱਠੇ ਦੇ ਘੁੱਟ ਲਾ ਕੇ। ਫੇਰ ਪਤਾ ਉਹਦਾ ਹਮ ਪਿਆਲਾ ਭਾਈ ਵੀ ਬਣ ਗਿਆ। ਗਾਣਾ ਸੁਣਨ ਵੀ ਇਕੱਠੇ ਜਾਂਦੇ। ਕਿਸੇ ਰਾਤ ਗਾਣਾ ਵਜਾਣਾ ਹੱਟੀ ਦੇ ਅੰਦਰ ਹੀ ਹੋ ਜਾਂਦਾ। ਉਸ ਰਾਤੀ ਫੱਤਾ ਵੀ ਹੱਟੀ ਤੇ ਸੌਂ ਰਹਿੰਦਾ। ਜਿਸ ਰਾਤੀ ਫੱਤੇ ਦੀ ਫਟਫਟੀ ਨਾ ਆਈ, ਉਹਦੀ ਮਾਂ ਇਹ ਸਮਝੀ ਕਿ ਅੱਜ ਫੱਤਾ ਹੱਟੀ ਤੇ ਹੀ ਰਹੇਗਾ ਤੇ ਬੇਫਿਕਰ ਹੋ ਕੇ ਸੌਂ ਗਈ, ਤਾਂ ਜੋ ਬੂਟੇ ਬਲਸਟਰ ਉਹਨਾਂ ਦਾ ਬੂਹਾ ਖੜਕਾਇਆ। ਕਰੀਮਪੁਰੇ ਦੇ ਲੋਕੀ ਇਸ ਗੱਲ ਨੂੰ ਬਹੁਤ ਭੈੜਾ ਜਾਣਦੇ ਕਿ ਕੋਈ ਆਪਣਾ ਕੋਠਾ ਵੇਚੇ, ਅੱਧਾ ਜਾਂ ਸਾਰਾ। ਪਰ ਤਾਜੇ ਆਪਣੇ ਵਿਹੜੇ ਵਿੱਚੋਂ ਇੱਕ ਮਰਲਾ ਫੌਜੇ ਕਸਾਈ ਨੂੰ ਵੇਚ ਦਿੱਤਾ ਤੇ ਸਾਲ ਮਗਰੋਂ ਫੱਤਾ ਬਾਇਜ਼ਤ ਬਰੀ ਹੋ ਗਿਆ। ਤਾਜਾ ਉਹਨੂੰ ਤੇ ਬੂਟੇ ਬਲਸਟਰ ਨੂੰ ਫੁੱਲਾਂ ਦੇ ਹਾਰ ਪਾ ਕੇ ਘਰ ਲਿਆਇਆ। ਮਹੀਨਾ ਕੁ ਫੱਤਾ ਘਰੋਂ ਨਾ ਨਿਕਲਿਆ। ਫੇਰ ਦੂਜੇ ਚੌਥੇ ਦੁੱਧ ਦਹੀਂ ਲੈਣ ਘਰੋਂ ਨਿਕਲਦਾ ਤੇ ਆਂਦੇ ਜਾਂਦੇ ਨਾਲ ਸਲਾਮ ਦੁਆ ਲੈ ਲੈਂਦਾ। ਕੋਈ ਟਿਚਕਰੀ ਕਰ ਜਾਂਦਾ ਤੇ ਖੁਸ਼ ਹੁੰਦਾ। ਫੇਰ ਆਪ ਟਿਚਕਰੀਆਂ ਤੇ ਉਤਰ ਆਇਆ। 2-3 ਮਹੀਨੇ ਮਗਰੋਂ ਇੰਜ ਟੁਰਨ ਫਿਰਨ ਲੱਗ ਪਿਆ ਜਿਵੇਂ ਕੁਝ ਹੋਇਆ ਹੀ ਨਹੀਂ ਸੀ। ਪਰ ਕਿਸੇ ਸਾਈਕਲਾਂ ਵਾਲੇ ਉਹਨੂੰ ਕਾਰੀਗਰ ਨਾ ਰੱਖਿਆ। ਮੰਦਾ ਇੰਨਾ ਹੈ ਫਤਿਆ, ਆਪਣੀ ਦਾਲ ਰੋਟੀ ਨਹੀਂ ਚੱਲਦੀ। ਬੰਦਾ ਕਾਰੀਗਰ ਕੇ ਰੱਖੇ, ਕੋਈ ਹੋਰ ਪੱਜ ਲਾ ਦਿੰਦਾ। ਮਾਸਟਰ ਮੁਹੰਮਦੀਨ ਸੱਚ ਆਖਦਾ ਸੀ, ਫਤਿਆ ਹਰਾਮਜ਼ਦਗੀਆਂ ਛੱਡ, ਕੁਝ ਪੜ੍ਹ ਲਿਖ ਲੈ, ਜ਼ਿੰਦਗੀ ਵਿੱਚ ਕੰਮ ਆਵੇਗਾ। ਮਦਰਸਾ ਸ਼ਾਨੇ ਇਸਲਾਮ ਦਾ ਪੜ੍ਹਿਆ ਫਤਿਹ ਦੇ ਕੰਮ ਆ ਗਿਆ। ਉਹਨੇ ਇੱਕ ਫੱਟੇ ਉੱਤੇ ਇੱਕ ਪੁਰਾਣੀ ਦਾਤਨ ਨਾਲ ਲਿਖਿਆ 3 ਪੈਸੇ ਪੰਚਰ, ਤੇ ਗਲੀ ਦੇ ਸੜਕ ਵਾਲੀ ਨੁੱਕਰ ਦੀ ਨਿੰਮ ਹੇਠ ਬੈਠ ਗਿਆ। ਹੱਟੀਆਂ ਵਾਲੇ ਆਨੇ ਦਾ ਪੰਚਰ ਲਾਉਂਦੇ ਸਨ। ਦਾਲ ਰੋਟੀ ਚੱਲ ਪਈ, ਪਰ ਦਾਰੂ ਨਾ ਨਿਕਲਦਾ। ਜਦ ਕਦੀ ਟੋਟ ਲੱਗਦੀ ਤੇ ਨਜ਼ੀਰ ਕਸੂਰੀਆ ਯਾਦ ਹੁੰਦਾ। ਜਿਸ ਰਾਤੀ 9 ਦੇ ਮਗਰੋਂ ਮਾਸਟਰ ਅਨੈਤ, ਦਾਦੂ ਗਾਲੜ ਤੇ ਦੇਵੀ ਲਾਲ ਦੀ ਸ਼ਰਾਬ ਘੱਟ ਪੈ ਜਾਂਦੀ, ਉਹਨਾਂ ਨੂੰ ਫੱਤਾ ਹਰਾਮ ਦਾ ਯਾਦ ਆਉਂਦਾ। ਠੇਕਾ ਸ਼ਾਮੀ 9 ਵਜੇ ਬੰਦ ਹੋ ਜਾਂਦਾ ਸੀ। ਉਹਦੇ ਮਗਰੋਂ ਛੋਟੀ ਤਾਕੀ ਵਿੱਚੋਂ ਦਾਰੂ ਉਹਨੂੰ ਹੀ ਮਿਲਦਾ ਜਿਹਨੂੰ ਠੇਕੇਦਾਰ ਦਾ ਗੋਰਖਾ ਚੰਗੀ ਤਰ੍ਹਾਂ ਜਾਣਦਾ ਹੁੰਦਾ। ਨਜ਼ੀਰ ਕਸੂਰੀਏ ਦੀ ਭਾਈਵਾਲੀ ਵਿੱਚ ਜਦ ਪਹਿਲੀ ਵਾਰ ਫੱਤਾ 9 ਦੇ ਮਗਰੋਂ ਦਾਰੂ ਲੈਣ ਆਇਆ ਤੇ ਗੋਰਖੇ ਕਿਹਾ, ਭੱਜ ਜਾ, ਤਾਕੀ ਨਹੀਂ ਖੁੱਲੇਗੀ। ਫੱਤੇ ਕਿਹਾ, ਸੁਣ ਭਾਈ ਗੋਰਖੇ, ਆਪਾਂ ਵੀ ਗੋਰਖੇ ਹੁੰਦੇ ਆਂ, ਐਵੇਂ ਗਲਤ ਥਾਂ ਤੇ ਜੰਮ ਪਏ ਸੀ। ਗੋਰਖੇ ਤਾਕੀ ਖੋਲ ਕੇ ਝਾਕਿਆ ਤੇ ਆਪਣੇ ਤੋਂ ਵੀ ਛੋਟੇ ਕੱਦ ਦੇ ਬੰਦੇ ਨੂੰ ਵੇਖ ਕੇ ਬੜਾ ਖੁਸ਼ ਹੋਇਆ। ਉਹਦੇ ਮਗਰੋਂ ਫੱਤੇ ਨੂੰ ਦਾਰੂ ਵੱਲੋਂ ਕਦੀ ਨਾ ਹੋਈ। ਉਹਦਾ ਸਾਈਕਲਾਂ ਦਾ ਕਾਰੋਬਾਰ ਠੱਪ ਹੋ ਗਿਆ, ਪਰ ਠੇਕੇ ਉਹਦਾ ਨਾਂ ਹਾਲੇ ਵੀ ਚੱਲਦਾ ਸੀ। ਮਾਸਟਰ ਅਨੈਤ, ਦਾਦੂ ਗਾਲੜ ਤੇ ਦੇਵੀ ਲਾਲ ਪੈਸੇ ਪਾਉਂਦੇ। ਮਾਸਟਰ ਅਨੈਤ ਦੀਆਂ ਮਸ਼ੀਨਾਂ ਤੇ ਗਾਹਕਾਂ ਦੇ ਕੱਪੜੇ ਇੱਧਰ ਉੱਧਰ ਕਰਕੇ ਹੱਟੀ ਪੀਣ ਪਿਲਾਉਣ ਲਈ ਵਰਤਦੇ। ਜਿਸ ਰਾਤ ਸ਼ਰਾਬ ਘੱਟ ਪੈ ਜਾਂਦੀ, ਫੱਤੇ ਹਰਾਮਦੇ ਨੂੰ ਵੇਚ ਕੇ ਹੋਰ ਮੰਗਾ ਲੈਂਦੇ। ਫੱਤੇ ਹਰਾਮਦੇ ਨੂੰ ਉਹਦੀ ਕਮਿਸ਼ਨ ਮਿਲ ਜਾਂਦੀ। ਪਰ ਫੱਤਾ ਹਰਾਮ ਦਾ ਕਿੰਨੀ ਵੀ ਪੀ ਜਾਵੇ, ਰਾਤੀ 11:30 ਤੋਂ ਪਹਿਲੋਂ ਘਰ ਮੋੜ ਆਉਂਦਾ। ਇਹਦੇ ਮਗਰੋਂ ਪੁਲਿਸ ਗਸ਼ਤ ਤੇ ਨਿਕਲ ਆਉਂਦੀ ਤੇ ਪੁਲਿਸ ਨੂੰ ਵੇਖ ਕੇ ਫੱਤੇ ਦਾ ਦਾਰੂ ਉਤਰ ਜਾਂਦਾ ਸੀ। ਇੱਕ ਰਾਤੀ ਫੱਤਾ ਮਾਸਟਰ ਅਨੈਤ ਦੀ ਹੱਡੀਆਂ ਮੁੜਿਆ ਤੇ ਗਲੀ ਵੜਦਿਆਂ ਹੀ ਉਹਨੂੰ ਕੋਈ ਚਮਕਦੀ ਸ਼ੈ ਨਜ਼ਰ ਆਈ। ਪਹਿਲੇ ਸਮਝਿਆ ਐਵੇਂ ਦਾਰੂ ਦਾ ਝੋਲਾ ਏ, ਪਰ ਦਾਰੂ ਨਾਲ ਤੇ ਇੱਕ ਦੇ ਦੋ ਨਜ਼ਰ ਆਉਂਦੇ ਨੇ। ਇਹ ਤੇ ਇੱਕੋ ਸ਼ੈ ਸੀ, ਇੱਕ ਥਾਂ ਖੜੀ। ਇਹਦੇ ਪਿੱਛੇ ਟਾਟ, ਟਾਟ ਦੇ ਪਿੱਛੇ ਬੂਆ, ਬੂਏ ਦੀਆਂ ਜੀਥਾਂ ਵਿੱਚੋਂ ਲੋ ਟਾਟ ਤੇ ਪੈਂਦੀ। ਇਹ ਨੂਰੀ ਬੀਬੀ ਦੇ ਘਰ ਦਾ ਟਾਟ ਸੀ। ਜਾਣਿਆ ਪਛਾਣਿਆ ਫੱਤੇ ਦਾ ਆਪਣਾ ਘਰ ਐਸੇ ਗਲੀ ਵਿੱਚ। ਉਹਨੇ ਅੱਗੇ ਵੱਧ ਕੇ ਇਹ ਚਮਕਦੀ ਸ਼ੈ ਚੁੱਕ ਲਈ। ਪੱਕਾ ਗਿਲਾਸ, ਅੱਧ ਸੈਰ ਦਾ, ਨਵਾਂ ਕਲੀ ਹੋਇਆ, ਮੁਲਾਇਮ। ਉਹਦੀਆਂ ਉਂਗਲਾਂ ਮੁਲਾਇਮ ਗਿਲਾਸ ਨੂੰ ਮਲਣ ਲੱਗ ਪਈਆਂ। ਨਵਾਂ ਕਲੀ ਹੋਇਆ ਮੁਲਾਇਮ ਗਿਲਾਸ
ਉਹਨੇ ਗਿਲਾਸ ਦਾ ਪੈਂਦਾ 2 ਵਾਰੀ ਬੂਹੇ ਤੇ ਮਾਰਿਆ। ਲੱਕੜ ਦਾ ਬੂਹਾ ਉੱਤੇ ਟਾਟ, ਆਵਾਜ਼ ਨਿੰਮੀ ਜੀ ਧਮਕ ਬਣ ਕੇ ਰਹਿ ਗਈ। ਪਰ ਚਲਦੀ ਸਿਲਾਈ ਦੀ ਮਸ਼ੀਨ ਰੁਕ ਗਈ। ਅੰਦਰਲਾ ਬੂਹਾ ਖੁੱਲਿਆ। ਫੱਤੇ ਆਰਾਮ ਦੇ ਖਰਵੀ ਆਵਾਜ਼ ਨਾਲ ਕਿਹਾ, ਨੂਰੀ ਬੀਬੀ, ਇਹ ਤੇਰਾ ਗਿਲਾਸ ਬਾਹਰ ਪਿਆ ਏ।